अस्सलाम वालेकुम नाजरीन, मैं अजमल सोनी ते तुसी देख रहे हैं सज्जाद जानी ऑफिशियल। नाजरीन अज मेरे नाल ने अब्बास, हसनैन, दानिश ते मिठा पुरिया। नाजरीन मास्क तुहानू पता है इसलिए जरा सारे दोस्तों ने बकायदगी ना पाए है क्योंकि तुहानू पता कोविड-19 की सूरत हाल जरा दोबारा पैदा हो रही है, केसिस इजाफा हो रहा, मरीज वध रहे हैं। तो असी तुहानू भी कहांगे कि जेड़े सानू देख रहे हैं सुन रहे हैं ਤੇ ਉਹ ਵੀ ਮਾਸਕ ਪਾਉਣ ਬਕਾਇਦਾ ਸੈਨੀਟਾਈਜ਼ਰ ਇਸਤੇਮਾਲ ਕਰਨ ਵਕਫੇ ਦੇ ਨਾਲ ਹੱਥ ਸਾਬਣ ਨਾਲ ਧੋਣ। ਨਹੀਂ ਸੁਣੀ ਭਾਈ ਇਹਨੇ ਮਾਸਕ ਨਹੀਂ ਪਾਇਆ ਵਾਇਰਸ ਦਾ ਭਤੀਜਾ ਵਾ ਸਰ ਮੈਂ ਡਰਾਈ ਕਲੀਨ ਕਰਾਉਣ ਵਾਸਤੇ ਦਿੱਤਾ, ਮੈਂ ਧਵਾ ਕੇ ਪਾਣਾ। ਆਪਾਂ ਇੰਨਾ ਤਰ੍ਹਾਂ ਤੇ ਨਹੀਂ ਨਾ 7-7 ਦਿਨ ਨਾ ਸ਼ਰਟ ਬਦਲਦੇ ਆ ਨਾ ਮਾਸਕ ਬਦਲਦੇ ਆ, ਸੈਡ ਹੀ ਬਦਲਦੇ ਆ। ਮਾਸਕ ਡਰਾਈ ਕਲੀਨ ਕਰਾਉਣਾ ਦਿੱਤਾ 3 ਪੀਸ ਆ ਮਾਸਕ ਤੇਰਾ। ਮਾਸਕ ਤੁਸੀਂ ਡਰਾਈ ਕਲੀਨ ਕਰਾਣੇ ਬੱਦਰਾ ਵਾਲਾ ਮਾਸਕ ਪਾਉਂਦੇ ਨਹੀਂ ਮਾਸਕ ਡਰਾਈ ਕਲੀਨ ਕਰਾਉਣ ਡਿਆ, ਮਾਸਕ ਵੂਲ ਦਾ ਵਾ। ਮਾਸਕ ਪਾਇਆ ਸੀ ਨੇ ਇੱਕ ਬੰਦਾ ਇਹਦੇ ਲਾਗੇ ਆਣ ਕੇ ਕਹੀ ਹੋਵੇ ਅਸ਼ਹਦੁੱਲਾ। ਇਹਨੂੰ ਮਾਸਕ ਲੱਭਾ ਨਹੀਂ, ਫਿਰ ਇਹਨੇ ਪੱਕਾ ਪੈਂਚਰ ਲਵਾ ਲਿਆ। ਚਲੋ ਇੰਨੇ ਨਹੀਂ ਪਾਇਆ ਤੇ ਫਿਰ ਅਸੀਂ ਲਾ ਲੈਣੇ ਆ। ਹਾਂ ਹਲਕਾ ਹਲਕਾ ਜਿਹਾ ਜਰਾ ਤਾਂ ਕਿ ਨਾਜ਼ਰੀਨ ਜਰਾ ਬੁੱਗੇ ਤੁਹਾਡੇ ਸਾਹਮਣੇ ਆਣ ਦੇਖਿਆ ਨਾ ਉਹ ਆ ਸੋਨੀ ਭਾਈ ਏਡੇ ਪਾਗਲ ਆ, ਬਾਹਰ ਦੇ ਮੁਲਕ ਚਲੇ ਗਏ ਤੇ ਉੱਥੇ ਇੱਕ ਅੰਗਰੇਜ਼ ਨੂੰ ਆਵਾਜ਼ ਮਾਰਨ ਦੇ, ਏ ਲਕਾ। ਇਹ ਵੀ ਭਾਈ ਦਾਨਿਸ਼ ਵੀ ਚਲਾ ਗਿਆ ਬਾਹਰ ਤੇ ਇਹ ਰੋਸਟਰ ਨੂੰ ਇੰਨੇ ਕੰਮ ਕਹੇ ਉਹਨੇ ਨਿੱਕਾ ਜਿਹਾ ਸਟੂਲ ਇਹਦੇ ਲਾਗੇ ਹੀ ਰੱਖ ਲਿਆ। ਅਬਾਸ ਮੁਲਕ ਦਾ ਸਦਰ ਬਣ ਗਿਆ, ਚਾਈਨਾ ਦੌਰੇ ਤੇ ਗਿਆ, ਜਾਂਦਾ ਹੀ ਉਹਨੂੰ ਕਹਿੰਦਾ ਆ ਮੇਰਾ ਮੋਬਾਈਲ ਚਾਰਜਿੰਗ ਤੇ ਲਾਇਓ ਯਾਰ। ਇਹ ਰੋਸਟਸ ਨੂੰ ਬਾਰ-ਬਾਰ ਬੈਲ ਦਬਾਈ ਜਾ ਰਿਹਾ, ਉਹ ਆ ਰਹੀ ਬਾਰ-ਬਾਰ ਬੈਲ ਦਬਾ ਰਿਹਾ। ਉਹ ਇਹਨੂੰ ਆ ਕੇ ਕਹਿੰਦੀ ਮੇਰਾ ਨਾਂ ਸਾਜਦਾ ਵਾ, ਮੈਨੂੰ ਇੱਥੋਂ ਹੀ ਆਵਾਜ਼ ਦੇ ਲਿਆ ਕਰ, ਬਟਨ ਖਰਾਬ ਕਰਨਾ ਹੀ। ਸਾਰੇ ਤੰਗ ਹੋ ਰਹੇ। ਮਿੱਠੇ ਨੂੰ ਵੀ ਇਹ ਰੋਸਟਰ ਕਹਿੰਦੀ ਕੁਝ ਚਾਹੀਏ, ਕਹਿੰਦਾ ਪੁੱਛਣ ਕੀ ਦਈ ਹੈ, ਲੈ ਜੋ ਕੁਝ ਵੀ ਪਿਆ ਹੈ। ਸਨੈਨ ਨੂੰ ਉਹਨੇ ਇਹ ਰੋਸਟਸ ਨੇ ਆ ਕੇ ਕਿਹਾ ਸਰ ਕੁਛ ਚਾਹੀਦਾ, ਤੇ ਥੱਲੜੀ ਜੇਬ ਚੋਂ ਆਪਣੇ ਨੋਟਾਂ ਵਾਲੀ ਦੱਥੀ ਕੱਢ ਕੇ ਕਹਿੰਦਾ ਤੈਨੂੰ ਕੁਛ ਚਾਹੀਦਾ। ਅੱਛਾ ਮਿੱਠੇ ਦੀ ਸ਼ਾਦੀ ਆ ਰਹੀ ਹੈ, ਮਿੱਠੇ ਨੇ ਘਰਦਿਆਂ ਨੇ ਕਿਹਾ ਵੀ ਕੋਲ ਨਾ ਕੋਈ ਲੋਹੇ ਦੀ ਚੀਜ਼ ਰੱਖਿਆ ਕਰ, ਤੇ ਮੋਢੇ ਤੇ ਗਾਰਡਰ ਚੁੱਕ ਕੇ ਫਿਰ ਰਿਹਾ। ਇਹਨੂੰ ਵੀ ਭਾਈ ਇਹਦੀ ਮਸ਼ੂਕ ਨੇ ਕਿਹਾ ਮੈਨੂੰ ਪਜਾਮਾ ਦਾ ਲੋਡ ਹੀ ਕਰਾ, ਤੇ ਉਹਨੂੰ ਕਹਿੰਦਾ ਵੇਲਾ ਹੁਣ ਤੂੰ ਮੈਨੂੰ ਜ਼ਮਾਨ ਲੱਗ ਪਈ। ਅੱਛਾ ਦਾਨਿਸ਼ ਨੂੰ ਕਿਸੇ ਨੇ ਕਿਹਾ ਕਿ ਪੀਰ ਫੜ ਲਾ, ਤੇ ਬੂਹੇ ਮੋਰੇ ਨਾਕਾ ਲਾ ਖਲੋਤਾ। ਦਾਣੇ ਭਾਈ ਪੈਂਟਾਂ ਸ਼ਰਟਾਂ ਵਾਲੀ ਦੁਕਾਨ ਤੇ ਗਿਆ, ਉਹਨੂੰ ਕਹਿੰਦਾ ਯਾਰ ਸਕਿਨ ਕਲਰ ਦੀ ਪੈਂਟ ਵਿਖਾਣਾ, ਤੇ ਉਹਨੇ ਕਾਲੀ ਦਿਖਾ ਦਿੱਤੀ। ਅੱਛੀ ਬਾਤ। ਇੰਡੀਆ ਚਲਾ ਗਿਆ ਭਾਈ ਦਾਨਿਸ਼, ਉੱਥੇ ਹੋਲੀ ਸੀਗੀ, ਉਹ ਕਿਤੇ ਰੰਗ ਪਾਣ ਖੇਲਣ ਦੇ, ਉਹ ਇਹਦੇ ਤੇ ਉਹਨਾਂ ਨੇ ਥੋੜਾ ਜਿਹਾ ਰੰਗ ਪਾਇਆ ਤੇ ਦੂਜੇ ਬੰਦੇ ਕਹਿੰਦੇ ਓਏ ਤੇ ਚਿੱਟਾ ਵੀ ਪਾ ਦੇ, ਖਰਾਬ ਹੋ ਗਿਆ। ਹੋਲੀ ਤੇ ਭਾਈ ਹੋਲੀ ਤੇ ਤੇਜ਼ ਫਿਰਨ ਦੇ ਆ। ਵੈਰੀ ਗੁੱਡ ਵੈਰੀ। ਆ ਇੰਨਾ ਉੱਚੀ ਬੋਲਦਾ ਵਾ ਆਪਣੀ ਮਸ਼ੂਕ ਨੂੰ ਹੋਟਲ ਤੇ ਲੈ ਗਿਆ, ਤੇ ਹੋਟਲ ਵਾਲਿਆਂ ਨੂੰ ਕਹਿੰਦੇ ਯਾਰ ਤੂੰ ਨਾ ਉਹ ਨੁੱਕਰ 'ਚ ਬਹਿ, ਤੁਸੀਂ ਬਹੁਤ ਉੱਚੀ ਦੋਵਾਂ ਨੇ ਬੋਲਣਾ। ਉਹ ਨੁੱਕਰ ਵਾਲੇ ਟੇਬਲ ਤੇ ਬੋਲ। ਅਬਾਸ ਵੀ ਇੰਨਾ ਉੱਚੀ ਬੋਲਦਾ, ਇੱਕ ਮਈਤ ਨੂੰ ਦੇਖਣ ਗਿਆ, ਇੰਨਾ ਉੱਚੀ ਬੋਲਿਆ ਨੱਕ ਵਾਲਾ ਰੂਹ ਕੱਢ ਕੇ ਕੰਨ 'ਚ ਲੈ ਲਿਆ। ਆ ਮਿੱਠੇ ਨੇ ਵੀ ਭਾਈ ਖੱਪ ਪਾਈ, ਕਹਿੰਦਾ ਮੈਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ। ਮੈਂ ਕਿਹਾ ਉਹ ਕਾਹਦਾ ਜਵਾਬ ਦੇ ਦਿੱਤਾ? ਉਹ ਕਹਿੰਦਾ ਯਾਰ ਹਜ਼ਾਰ ਦਵਾਈ ਮੰਗੀ ਸੀ, ਉਹਨੇ ਜਵਾਬ ਦੇ ਦਿੱਤਾ। ਅਬਾਸ ਕੱਪੜੇ ਵਾਲੀ ਦੁਕਾਨ ਤੇ ਜਾ ਕੇ ਕਹਿੰਦਾ ਯਾਰ ਤੁਹਾਡੇ ਕੋਲ ਹਰ ਕਿਸਮ ਦਾ ਕੱਪੜਾ ਹੈ? ਕਹਿੰਦੇ ਹਾਂਜੀ। ਕਹਿੰਦਾ ਜੁੱਤੀ ਤੇ ਮਾਰਨ ਵਾਲਾ ਕੱਪੜਾ ਦੇ ਦਿਓ। ਇਹਨੂੰ ਰਿਸ਼ਤੇ ਵਾਲਿਆਂ ਨੇ ਜਵਾਬ ਦਿੱਤਾ ਤੇ ਇਹਦੇ ਘਰ ਦੇ ਏਡੇ ਪਾਗਲ, ਇਹਨੂੰ ਲਾਹੌਰ ਲੈ ਗਏ। ਵੀ ਜਵਾਬ ਹੋ ਗਿਆ। ਸੋਨੀ ਭਾਈ ਤੇ ਸੋਨੀ ਦਾ ਭਾਈ ਦੋਨੋਂ ਚਲੇ ਗਏ ਇੰਗਲੈਂਡ, ਉਧਰੋਂ ਅੰਗਰੇਜ਼ ਆਂਦਾ ਭਾਈ ਨੂੰ ਕਹਿੰਦਾ ਰੱਖਾ ਨਹੀਂ ਆਉਣ ਡਿਆ। ਬਾਹਰ ਦੇ ਮੁਲਕ ਚਲੇ ਗਏ ਸੋਨੀ ਭਾਈ, ਉੱਥੇ ਬੀਚ ਤੇ ਲੰਮੇ ਪਏ, ਬੈਂਚ ਲਾਇਆ ਤੇ ਲਾਗੇ ਜੂਸ ਨਿੰਬੂ ਟੰਗਿਆ ਵਿੱਚ, ਤੇ ਲਾਗੇ ਮਦਨੀ ਗੱਲਾ ਵੀ ਰੱਖਿਆ। ਇਹ ਵੀ ਭਾਈ ਉੱਥੇ ਚਲਾ ਗਿਆ ਬਾਹਰ ਬੀਚ ਤੇ, ਇਹ ਵੀ ਉਹਨੇ ਟੇਬਲ ਲਿਆ, ਲੰਮੇ ਪਿਆ ਐ ਫੁੱਲ, ਤੇ ਹਰ ਅੰਗਰੇਜ਼ ਨੂੰ ਘੂੜੀ ਪਾ ਕੇ ਨਗੀ ਆਵੇ ਉੱਥੇ ਕਰਨ ਦਿਆ ਟੂ ਰੂ ਰੂ। ਸੋਨੀ ਭਾਈ ਇੰਗਲੈਂਡ ਚਲੇ ਗਏ, ਉੱਥੇ ਅੰਗਰੇਜ਼ ਨੂੰ ਇੰਗਲਿਸ਼ ਪੁੱਛ ਰਹੇ, ਹਾਈ ਮਿਸਟਰ ਕੇਰੀ ਵਾਲੀ ਛੱਲੀ। ਇਹ ਵੀ ਭਾਈ ਉੱਥੇ ਸਹਿਰਾ ਤੇ ਬੀਚ ਤੇ ਫਿਰਦੇ ਆ, ਇੱਕ ਅੰਗਰੇਜ਼ ਨੇ ਕਿਤੇ ਛਾਲ ਮਾਰੇ ਸਿੱਟੇ ਪਏ ਤੇ ਉੱਥੇ ਕਰੀ ਜਾਵੇ, ਉਹ ਮੈਂ ਮਰ ਗਿਆ। ਲੈ ਸੋਨੀ ਭਾਈ ਦੀ ਨਜ਼ਰ ਇੰਨੀ ਕਮਜ਼ੋਰ ਸੀ, ਇਹਦੇ ਬੱਚੇ ਇਹਦੇ ਲਾਗੇ ਸਿਗਰਟਾਂ ਪੀਂਦੇ। ਅੱਛਾ ਦਾਨਿਸ਼ ਨੇ 10 ਲੱਖ ਰੁਪਇਆ ਲਾਇਆ ਤੇ ਬਾਹਰ ਚਲਾ ਗਿਆ, 에어ਪੋਰਟ ਤੇ ਉਤਰ ਹੀ ਉੱਥੋਂ ਉਹਨਾਂ ਨੇ 20 ਦਿੱਤਾ, ਕਹਿੰਦੇ ਚੱਲ ਵਾਪਸ। ਤੇ ਜਿਹੜੇ ਕੰਮ ਇਧਰ ਹੋ ਗਏ ਲੈ ਕੇ ਹੀ ਆਏ ਨਾ ਫਿਰ। ਇਹ ਵੀ ਭਾਈ ਰੋਇਲ ਗਾਰਡ ਲੱਗ ਗਿਆ, ਇਹ ਵੀ ਉਹ ਜਿਹੜਾ ਫੜ ਕੇ ਖਲੋਂਦੇ ਆ ਵਰਦੀ ਜੀ ਪਾ ਕੇ, ਰੋਇਲ ਗਾਰਡ ਭਾਈ ਕੀ ਹੈ, ਇਹ ਵੀ ਲੱਗ ਗਿਆ। ਤੇ ਮਾਲਕਾਂ ਨੂੰ ਇੰਨੀ ਪਾਲਿਸ਼ ਮਾਰਦਾ ਸੀ, ਉਹ ਵਰਦੀ ਪਵਾ ਕੇ ਇਹਨੂੰ ਬਾਹਰ ਪਲਾਜ਼ੇ ਤੋਂ ਕੰਮ ਵੀ ਭੇਜ ਦਿੰਦੇ ਸੀ ਵਰਦੀ। ਅਬਾਸ ਬਾਹਰਲੇ ਮੁਲਕ ਚਲਾ ਗਿਆ, ਉੱਥੇ ਉਹ ਵੱਡਾ ਪੰਘੂੜਾ ਨਹੀਂ ਹੁੰਦਾ,
ਉਹਦੇ ਕੋਲ ਖਲੋਤਾ ਇੱਕ ਦੋਸਤ ਕਹਿੰਦਾ ਤੂੰ ਨਹੀਂ ਬੰਦਾ, ਕਹਿੰਦਾ ਮੇਰਾ ਵੀਜ਼ਾ ਨਹੀਂ ਲੱਗਾ। ਵੱਡੇ ਭਗੂੜੇ ਦਾ ਇਹ ਵੀ ਭਾਈ ਆਪਣੀ ਮਸ਼ੂਕ ਨੂੰ ਕਹਿੰਦਾ ਤੇਰਾ ਨਾਮ ਕੀ, ਉਹ ਕਹਿੰਦੀ ਐਨੀ, ਕਹਿੰਦਾ ਮੇਰਾ ਨਾਮ ਐਨੀ ਬਨ। ਇਹ ਆਪਣੀ ਮਸ਼ੂਕ ਨੂੰ ਮਿਲਣ ਕੇ ਜਾਂਦੇ, ਕਹਿੰਦਾ ਹਾਈ ਐਵਰੀਬਾਡੀ, ਉਹਨੂੰ ਵੇਖ ਕਹਿੰਦੀ ਹਾਈ ਡੈਡ ਬੋਡੀ। ਇਹ ਵੀ ਭਾਈ ਆਪਣੀ ਮਸ਼ੂਕ ਨੂੰ ਕਹਿੰਦਾ ਅੱਜ ਸ਼ਾਮ ਕੋ ਡਿਨਰ ਇਕੱਠਾ ਹੈ, ਤੇ ਹੋਟਲਾਂ ਤੋਂ ਇਕੱਠਾ ਕਰਦਾ ਫਿਰਦੇ ਆ ਉਹਨੂੰ ਲੈ ਕੇ। ਇਹ ਵੀ ਆਪਣੀ ਮਸ਼ੂਕ ਨੂੰ ਮਿਲ ਗਿਆ, ਕਹਿੰਦਾ ਸ਼ਾਮ ਨੂੰ ਡਿਨਰ ਇਕੱਠਿਆਂ ਕਰਾਂਗੇ, ਤੇ ਉਹ ਵਿਚਾਰੀ ਬੈਠੀ ਜਿਹੜਾ ਵੇਟ ਕਰੀ ਤੇ ਆਪਣੀ ਬੰਨ ਕੇ ਲੈ ਗਿਆ, ਆ ਵੀ ਘਰ ਆ। ਇਹ ਵੀ ਭਾਈ ਆਪਣੀ ਮਸ਼ੂਕ ਨੂੰ ਕਹਿੰਦਾ ਅੱਜ ਡਿਨਰ ਇਕੱਠਾ ਵਾ, ਤੇ ਉਹ ਇਹਨੂੰ ਕਹਿੰਦੀ ਇਦਾਂ ਮੈਂ ਤੇਰੀਆਂ ਗੱਲਾਂ 'ਚ ਆ ਜਾਣ। ਇਹਨੂੰ ਜਿੰਨ ਵਾਲਾ ਚਿਰਾਗ ਬਾਸ ਨੂੰ ਲੱਭ ਗਿਆ, ਤੇ ਇੱਕ ਬੰਦੇ ਨੇ ਇਹਨੂੰ ਕਿਹਾ ਕਿ ਇਹਨੂੰ ਰਗੜੇਗਾ ਨਾ ਤੇ ਜਿੰਨ ਲੱਭੇਗਾ ਵਿੱਚੋਂ ਨਿਕਲ ਕੇ ਤੈਨੂੰ ਕਹੇਗਾ, ਤੇ ਰੇਲਵੇ ਰੋਡ ਤੋਂ ਸਾਨ ਲੈ ਰਿਹਾ ਉਹਨੂੰ ਰਗੜਨ ਨੂੰ। ਇਹਨੂੰ ਵੀ ਭਾਈ ਉਹ ਸ਼ਕਤੀ ਮਿਲ ਗਈ ਜਿਹੜੀ ਐ ਚੁਟਕੀ ਮਾਰ ਕੇ ਨਹੀਂ ਬੰਦਾ ਗਾਇਬ ਹੋ ਜਾਂਦਾ। ਇਹਨੇ ਚੁਟਕੀ ਮਾਰ ਕੇ ਗਾਇਬ ਹੋਇਆ ਤੇ ਉੱਧਰ ਗਿਆ, ਉੱਧਰ ਚੁਟਕੀ ਕੰਮ ਹੀ ਨਹੀਂ ਕਰਨ ਦੀ, ਮਾਰ ਮਾਰ ਹੰਬਿਆ। ਇਹਨੂੰ ਵੀ ਇਹ ਜਾਦੂ ਮਿਲ ਗਿਆ, ਇਹਨੇ ਚੁਟਕੀ ਮਾਰੀ ਤੇ ਬਾਥਰੂਮ 'ਚ ਚਲਾ ਗਿਆ। ਅੱਛਾ ਕੰਮ ਕਰ ਰਿਹਾ ਸੀ ਇੱਕ ਮੇਲੇ 'ਚ, ਤੇ ਸ਼ਕਤੀ ਵਾਲੀ ਚੁਟਕੀ ਮਾਰੀ ਤਾਂ ਗਾਇਬ ਹੋ ਗਿਆ। 3 ਘੰਟੇ ਬਾਅਦ ਵਾਪਸ ਆਇਆ ਤੇ ਮਾਲਕ ਨੇ ਇਹਨੂੰ ਜਵਾਬ ਦੇ ਦਿੱਤਾ, ਕਹਿੰਦੇ ਚੱਲ ਜਾ ਜਿੱਥੋਂ ਆਇਆ। ਸੋਨੀ ਭਾਈ ਨੂੰ ਵੀ ਗਾਇਬ ਹੋਣ ਵਾਲੀ ਸ਼ਕਤੀ ਮਿਲ ਗਈ, ਇਹਨਾਂ ਨੇ ਇੰਜ ਕਰਕੇ ਚੁਟਕੀ ਮਾਰੀ, ਉਹ ਇੱਕ ਪਿੰਡ 'ਚ ਚਲ ਗਏ, ਉੱਥੇ ਟੋਕੇ 'ਚ ਬਾਂਹ ਹੋਈ। ਉਧਰ ਟੁੰਡੇ ਹੀ ਫਿਰਦੇ। ਨਹੀਂ ਅਬਾਸ ਨੂੰ ਚਿਰਾਗ ਲੱਭਾ ਨੇ ਇੰਜ ਕਰਕੇ ਰਗੜਿਆ ਵਾ, ਤੇ ਜਿੰਨ ਦਾ ਬੱਚਾ ਉਸਰ ਕਹਿੰਦਾ ਅੱਬੂ ਸੁੱਤੇ ਪਏ ਆ। ਦਾਨਿਸ਼ ਭਾਈ ਨੇ ਵੀ ਨਹਾਉਂਦਿਆਂ ਚਿਰਾਗ ਰਗੜਿਆ ਵਾ, ਤੇ ਉਹ ਕਹਿੰਦਾ ਜੀ ਹੁਕਮ ਮੇਰੇ ਆਗਾ, ਕਹਿੰਦਾ ਮੋਟਰ ਚਲਾਇਆ। ਇਹਨੇ ਵੀ ਭਾਈ ਚਿਰਾਗ ਰਗੜਿਆ, ਇਹਨੇ ਮਿੱਠੇ ਨੇ ਜਿੰਨ ਵਿੱਚੋਂ ਨਿਕਲ ਕਹਿੰਦਾ ਹੁਕਮ ਮੇਰੇ ਆਕਾ, ਤੇ ਡਰ ਕੇ ਕਹਿੰਦਾ ਮਰ ਵੀ, ਉਹ ਮਰ ਗਿਆ। ਅਬਾਸ ਨੇ ਚਿਰਾਗ ਰਗੜਿਆ, ਇੰਨਾ ਮਾੜਾ ਜਿਹਾ ਨਿਕਲਿਆ, ਉਹਨੂੰ ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ, ਤੇ ਉਹਦੀਆਂ ਰਿਪੋਰਟਾਂ ਕਰਾਉਂਦੇ ਆ, ਕਾਰਡੀਓਲੋਜੀ ਲੈ ਕੇ ਜਾਂਦੇ ਆ। ਅੱਛਾ ਇਹਨੇ ਚਿਰਾਗ ਰਗੜਿਆ ਤੇ ਵਿੱਚੋਂ ਜਿੰਨ ਨਿਕਲਿਆ, ਕਹਿੰਦਾ ਕਿਆ ਹੁਕਮ ਹੈ ਮੇਰੇ ਆਕਾ, ਕਹਿੰਦਾ ਵੀਆਂ ਦਾ ਦਹੀਂ ਫੜ ਲਈ ਜਾ ਕੇ। ਆ ਅਬਾਸ ਨੇ ਚਿਰਾਗ ਰਗੜਿਆ, ਜਿੰਨ ਹਾਜ਼ਰ ਹੋਇਆ, ਜਿੰਨ ਸਾਰੀ ਦਿਹਾੜੀ ਤੇ ਕੰਮ ਕਰਦਾ ਰਿਹਾ, ਤੇ ਪੂਰੇ 5 ਵਜੇ ਨਜ਼ਾਰ ਸੁੱਟ ਤੇ ਕਹਿੰਦਾ ਭਾਈ ਮੇਰੀ ਛੁੱਟੀ ਦਾ ਟਾਈਮ ਹੋ ਗਿਆ। 5 ਵਜੇ ਤੱਕ ਕੰਮ ਕਰੀਦਾ ਸੀ। ਦਾਨਿਸ਼ ਭਾਈ ਨੇ ਵੀ ਚਿਰਾਗ ਰਗੜਿਆ ਤੇ ਜਿੰਨ ਨੂੰ 100 ਰੁਪਇਆ ਦੇ ਕਹਿੰਦੇ ਬੋਤਲ ਲਿਆ ਤੇ ਬਕਾਇਆ ਰੱਖ ਲਈ। ਅੱਛਾ ਅਬਾਸ ਨੇ ਚਿਰਾਗ ਰਗੜਿਆ ਵਾ, ਤੇ ਉਧਰੋਂ ਜਿੰਨ ਦੀ ਬੇਗੇ ਮੈਨੂੰ ਆਟਾ ਦੇਗੀ। ਇੰਨਾ ਚਿਰਾਗ ਰਗੜਦਾ ਸੀ, ਇੰਨਾ ਚਿਰਾਗ ਰਗੜਦਾ ਸੀ, ਉਹ ਲਾਲ ਕੀਤਾ ਪਿਆ ਇਹਨੇ। ਅਬਾਸ ਨੇ ਚਿਰਾਗ ਰਗੜਿਆ, ਤੇ ਜਿੰਨ ਇਸ ਤਰ੍ਹਾਂ ਬਾਹਰ ਆਇਆ, ਕਹਿੰਦਾ ਹਾਏ ਅੱਲਾ ਕੀ ਹਾਲ ਹੈ। ਇਹ ਵੀ ਭਾਈ ਲਾਇਬ੍ਰੇਰੀ ਦੇ ਬਾਹਰ ਬੈਠਾ, ਇੱਕ ਬੰਦਾ ਇਹਦੇ ਅੱਗੇ ਓਏ ਆਹੋ ਲੈਬੋਰੇਟਰੀ ਦੇ, ਹਾਂ ਉਹਦੇ, ਹਾਂ। ਇਹ ਵੀ ਭਾਈ ਲਾਇਬ੍ਰੇਰੀ ਦੇ ਬਾਹਰ ਬੈਠਾ ਮਿੱਠਾ। ਮੈਂ ਓਏ ਚੁੱਪ ਕਰ। ਹਾਂ ਕੀ ਹੈ ਜੀ ਦੁਬਾਰਾ, ਲੈਬੋਰੇਟਰੀ ਕੀ ਹੈ? ਇਹ ਵੀ ਭਾਈ ਲਾਇਬ੍ਰੇਰੀ ਦੇ ਬਾਹਰ ਬੈਠਾ। ਉਹ ਲੈਬ ਲੇਲੀ ਨਹੀਂ ਓਏ, ਲਾਇਬ੍ਰੇਰੀ ਲਾਇਬ੍ਰੇਰੀ ਓਏ। ਓਏ ਲੈਬੋਰੇਟਰੀ, ਉਹ ਫਿੱਟੇ ਮੂੰਹ ਮੈਨੂੰ ਵੀ ਭੁਲਾਤਾ। ਓ ਯਾਰ ਤੇਰੇ ਲਈ ਤੇ ਆਸਾਨ ਹੀ ਆ, ਜਿੱਦਾਂ ਤੁਹਾਡੀ ਬਰਾਦਰੀ ਨਹੀਂ ਲੈਬਰੇ, ਅੱਗੇ ਇਦਾਂ ਰੀ ਕਹਿ ਦੇਣਾ, ਲੈਬਰੇਰੀ, ਲਾइब्रेरी बुक शॉप होती है जो ये बात लाइब्रेरी के बाद ये खड़ा हुआ है, बल्कि बैठा था, एक आदमी इसके सामने रस छोड़ गया, इन्नू भी भाई चिराग लभ गया, इन्ने इन्ना रग रहा वो गंजा जिन्न निकलिया भाई। टिंड हो गई ओदी। अच्छा इन्हें चिराग रगड़ा ते एडी स्पीड ना रगड़ा जिन्ने अंदरों कहंदे ओए ओए ओ तेरी ਉਹਦੇ ਭਾਈ ਬਾਹਾਂ ਛਿੱਲਤੀਆਂ ਨੇ ਰਗੜ ਰਗੜ ਕੇ। ਉਰਦੂ ਬੋਲਦੇ ਹੁੰਦੇ ਸੀ ਘਰ ਆਪਣੇ, ਤੇ ਰਿਸ਼ਤਾ ਦੇਖਣ ਆ ਗਏ ਤੇ ਡਾਕੂ ਵੀ ਹੁੰਦੇ ਸੀ। ਉਹਨਾਂ ਨੇ ਪੁੱਛਿਆ ਕਿ ਲੜਕਾ क्या काम करता है, तो कहता है इसका राजनी का कारोबार है। ਰਾਜਨੀ ਸੋਹਣੀ ਭਾਈ ਵੇਖ ਘਰੋਂ ਡਕੈਤੀ ਕਰਕੇ ਬਾਹਰ ਆ ਰਹੇ ਤੇ ਉਹਨਾਂ ਦਾ ਸਿਆਣਾ ਬੰਦਾ ਕਹਿੰਦਾ ਲਮਕਿਆ ਕਰ, ਇਹਦਾ ਛੋਟਾ ਕੱਦ ਕੱਦ ਵਧੇ। ਅੱਛਾ ਦਾਨਿਸ਼ ਕਬੱਡੀ ਦਾ ਪਲੇਅਰ ਸੀ ਭਾਈ, ਇੱਕ ਕਰਕੇ ਇੰਜ ਕਰਕੇ ਸਾਈ ਆਇਆ ਨੇ ਉਹਦਾ ਗੁੱਟ ਫੜ ਲਿਆ, ਯਕੀਨ ਕਰੋ ਉਹ ਹਾਰ ਗਿਆ ਸੀ ਤੇ ਉਹਨੇ ਗੁੱਟ ਛੱਡਿਆ, ਉਹ ਤਾਂ ਵਿਚਾਰੇ ਦੇ ਸੁੰਡੀਆਂ ਪਈਆਂ, ਉਹਦਾ ਗੁੱਟ ਲਵਾਉਣਾ ਪੈ ਗਿਆ। ਫੁੱਲ ਭਾਈ 2 ਪੀਸ ਪਾ ਕੇ ਐ ਯੈਸ ਯੂਸ ਹੋ ਕੇ ਕੁੜੀਆਂ ਦੇ ਕਾਲਜ ਅੱਗੇ ਖਲੋਤਾ, ਤੇ ਇੱਕ ਕੁੜੀ ਲਾਗੋ ਲੰਘਦੀ ਕਹਿ ਗਈ ਤੂੰ ਇੱਥੇ ਖੜਾ, ਉੱਥੇ ਬਾਥਰੂਮਾਂ 'ਚ ਬੰਦੇ ਮੁਫਤ ਵੜਨ ਦੇ। ਅਬਾਸ ਨਾ ਮੋਚੀ ਸੀ, ਡਾਕਟਰ ਬਣ ਗਿਆ, ਇੱਕ ਬੰਦੇ ਨੂੰ ਨਾ ਟਾਂਕੇ ਲਾਉਣੇ ਸੀ ਤੇ ਪੈਰਾਂ 'ਚ ਬਾਹਰ ਦੇ ਕੇ ਉਹਦੀ ਟਾਂਕੇ ਲਾਉਂਦੇ। ਆ ਵੀ ਮੋਚੀ ਸੀ ਤੇ ਡਾਕਟਰ ਬਣ ਕੇ ਦਾੜੋ 'ਚ ਭਾਈ ਇੱਕ ਬੰਦਾ ਕਹਿੰਦਾ ਟਾਂਕੇ ਲਵਾਉਣੇ, ਕਹਿੰਦਾ ਦੇ ਜਾ 10 ਮਿੰਟ ਬਾਅਦ ਆ ਜੀ। ਨਹੀਂ ਅਬਾਸ ਕਬੱਡੀ ਦਾ ਪਲੇਅਰ ਸੀ ਤੇ ਕੱਛੇ ਦੇ ਪਿੱਛੇ ਸੁਲਤਾਨ ਦੀ ਫੋਟੋ ਲਵਾਈ ਆ ਸੋਹਣੀ ਭਾਈ ਯੈਸ ਮੈਸ ਹੋ ਕੇ ਨਾ ਕੁੜੀਆਂ ਦੇ ਕਾਲਜ ਅੱਗੇ ਖੜੇ, ਕੁੜੀ ਲੰਘਦੀ ਰਹਿੰਦੀ ਕਹਿੰਦੀ ਵੇ ਤੇਰਾ ਕਿੱਡਾ ਛੋਟਾ ਕੱਦ ਜਿਵੇਂ ਮੋਠ ਵਾਲਾ ਜੱਗ ਹੁੰਦਾ। ਸੋਹਣੀ ਬਾਈ ਸਵੇਰੇ ਸਵੇਰੇ ਘਰੋਂ ਨਿਕਲੇ ਬਰਫ਼ ਲੈਣ,
ਬਰਫ਼ ਵਾਲੇ ਫੱਟੇ ਤੇ ਬਰਫ਼ ਲੈਣ ਗਏ ਤੇ ਬਰਫ਼ ਵਾਲਿਆਂ ਨੂੰ ਵੇਖ ਕੇ ਕਹਿੰਦਾ ਸੋਹਣੀ ਤੇਰਾ ਕੈਸਾ ਮੂੰਹ ਆ ਜਿਵੇਂ ਕੈਂਗਰੂ ਦੀ ਝੋਲੀ ਚੌਲ ਪੋਏ ਹੁੰਦੇ। ਅੱਛਾ ਮਿੱਠਾ ਵੀ ਭਾਈ ਬਰਫ਼ ਲੈਣ ਚਲਾ ਗਿਆ, ਮਿੱਠੇ ਨੂੰ ਬਰਫ਼ ਵਾਲਾ ਕਹਿੰਦਾ ਓਏ ਮਿੱਠੇ ਤੇਰਾ ਕੈਸਾ ਮੂੰਹ ਹੈ, ਸ਼ਗਨਾਂ ਦਾ ਝਾੜੂ ਹੁੰਦਾ। ਅੱਛਾ ਮਿੱਠਾ ਆਟਾ ਲੈਣ ਚਲ ਗਿਆ ਚੱਕੀ ਤੋਂ, ਚੱਕੀ ਵਾਲੇ ਦੇਖ ਕਹਿੰਦਾ ਮਿੱਠੇ ਤੇਰਾ ਬੜਾ ਬਾਰੀਕ ਕਬੂਤਰ ਵਰਗਾ ਮੂੰਹ। ਇਹ ਵੀ ਪਿੱਛੇ ਪਿੱਛੇ ਤੁਰਿਆ ਆਂਦਿਆ, ਰਕਸ਼ੇ ਵਾਲਾ ਇਹਨੂੰ ਕਹਿੰਦਿਆ, ਕਹਿੰਦਾ ਓਏ ਤੇਜ਼ ਤੁਰ ਪਾ, ਬੜਾ ਤੇਰਾ ਘੁੱਟੇ ਕਲੱਚ ਵਗਰਾ ਮੂੰਹ, ਤੇਜ਼ ਤੁਰ ਪਾ। ਅੱਛਾ ਮਿੱਠਾ ਬਿੱਲ ਭਰਾਉਣ ਗਏ ਨੇ ਭਾਈ, ਬੈਂਕ ਚੇਂਜ ਕਰਕੇ ਹੱਥ ਕੀਤਾ ਕਿ ਮੈਨੇਜਰ ਕਹਿੰਦਾ ਮਿੱਠੇ ਤੇਰਾ ਕੈਸਾ ਮਿਲਣੀ ਵਾਲੇ ਖੇਸ ਵਰਗਾ ਮੂੰਹ। ਆ ਸੋਹਣੀ ਭਾਈ ਨਹਿਰ ਤੇ ਨਹਾਉਣ ਗਏ, ਅੱਜ ਨਹਿਰ ਦੇ ਕਿਨਾਰੇ ਖੜੇ ਹਲੇ ਚੁੱਭੀ ਮਾਰਨ ਲੱਗੇ, ਥੱਲੇ ਕੋ ਪਤਾ ਨਿਕਲ ਕਹਿੰਦਾ ਸੋਹਣੀ ਕੈਸਾ ਤੇਰਾ ਢਿੱਲਿਆ ਮੰਜੀ ਵਰਗਾ। ਸੋਹਣੀ ਭਾਈ ਆਈਡੀਅਲ ਤੇ ਰਸ ਲੈਣ ਗਏ, ਉਹਨੂੰ ਕਹਿੰਦਾ 2 ਪੈਕਟ ਰਸ ਦੇ ਦੇ, ਕਹਿੰਦਾ ਸੋਹਣੀ ਕੈਸਾ ਤੇਰਾ ਬੁਝੇ ਸਿਗਰਟ ਵਰਗਾ ਮੂੰਹ ਹੈ। ਸੋਹਣੀ ਬਾਈ ਦੇ ਭਾਈ ਦੀ ਸ਼ਾਦੀ ਆ, ਖੁਸਰੇ ਬੁਲਾਇਆ, ਇੰਜ ਕਰਕੇ ਫਰੰਟ ਤੇ ਬੈਠੇ ਆ, ਖੁਸਰੇ ਨੇ ਇਹਨੂੰ ਵੇਖਿਆ, ਕਹਿੰਦੇ ਵੇ ਸੋਹਣੀ ਤੇਰਾ ਕੈਸਾ ਮੂੰਹ ਜੋ ਮਸਤ ਕੋ ਪਹਾੜਾ ਸੁਣਿਆ ਹੁੰਦਾ। ਸੋਹਣੀ ਬਾਈ ਫਿਲਮਾਂ 'ਚ ਗਏ ਆ, ਹੀਰੋ ਉਹਨਾਂ ਨੂੰ ਲੈ ਲਿਆ ਮਹੇਸ਼ ਭੱਟ, ਹਾਂ ਹਾਂ ਉਹਨਾਂ ਨੇ ਪਹਿਲੇ ਦਿਨ ਹੀ ਇਹਨੂੰ ਫਿਲਮ ਦਿੱਤੀ, ਕਹਿੰਦੇ ਜਾ ਪੁੱਤ ਉਹਨੂੰ ਫੜਾ ਕੇ ਆ। ਵਾਹ ਵਾਹ। ਇਹ ਵੀ ਭਾਈ ਫਿਲਮਾਂ 'ਚ ਚਲਾ ਗਿਆ, ਉਹ ਕਹਿੰਦੇ ਕੋਈ ਡਾਇਲੌਗ ਸੁਣਾ, ਤੇ ਉੱਥੇ ਕਹਿੰਦੇ ਆ ਬਾਬਾ ਜੀ ਸਿਆਲਕੋਟ। ਮਸ਼ਹੂਰੀ ਆਈ ਭਾਈ, ਕੁੜੀ ਕਹਿੰਦੀ आज आपको दिखाना नहीं बल्कि बताना है, ਤੇ ਅੱਗੋਂ ਐਵੇਂ ਕਹੀਏ ਵੇ ਬਾਬਾ ਜੀ ਸਿਆਲਕੋਟ। ਆ ਅਬਾਸ ਇਹਦੇ ਮਹੱਲੇ ਜਲਸਾ ਹੋਣ ਡਿਆ, ਉਹ ਐਵੇਂ ਨੂੰ ਸੀਰੀਅਸ ਤਕਰੀਰ ਕਰਨਾ, ਪਿੱਛੇ ਖਲੋਤੇ ਇੰਜ ਨਹੀਂ ਕਰਨ ਡਿਆ। ਇਹ ਝੂਠ ਬੋਲ ਰਹੇ। ਕਰ ਰਿਹਾ ਗੱਪਾਂ। ਇਹਨੂੰ ਵੀ ਡਾਕਟਰ ਨੇ ਕਿਹਾ ਚਾਹ ਨਾਲ ਰਸ ਖਾ, ਤੇ ਚਾਹ ਨਾਲ ਰਸ ਖਾਂਦੇ ਆ, ਚਾਵਾਂ ਨਾਲ। ਅਬਾਸ ਨਾ ਡਾਕਟਰ ਕੋਲ ਗਿਆ, ਡਾਕਟਰ ਨੂੰ ਕਹਿੰਦਾ ਯਾਰ ਕੁਝ ਖਾਇਆ ਕਰ, ਕਹਿੰਦਾ ਕੁਝ ਮੰਗਾਇਆ ਵੀ ਕਰ। ਉਹ ਕਹਿੰਦਾ ਪੱਲਿਓ ਖਾਇਆ ਕਰ ਬੇਟੇ। ਦੁਕਾਨ ਤੇ ਜਾ ਕੇ ਕਹਿੰਦਾ ਚਾਹ ਚੜਾਉਣ ਵਾਲੀ ਪੌੜੀ ਦੇ ਦਿਓ। ਵਾਹ ਵਾਹ ਵੈਰੀ ਗੁੱਡ ਯਾਰ। ਬੜਾ ਮਜ਼ਾ। ਸੋਹਣੀ ਬਾਈ ਨੇ ਤੇ ਆਪਣਾ ਵੱਡਾ ਭਰਾ ਮਰਵਾਤਾ, ਏਡੇ ਛੋਟੇ ਆ ਉਹ ਨਾ। ਇੱਕ ਬੰਦਾ ਉਹਨੂੰ ਕਹਿੰਦਾ ਮੈਂ ਤੇਰੀਆਂ ਲੱਤਾਂ 'ਚ ਫੈਰ ਮਾਰ ਦਾਂਗਾ, ਸੋਹਣੀ ਬਾਈ ਅੱਗੇ ਆ ਕੇ ਕਹਿੰਦਾ ਸੀਨੇ 'ਚ ਮਾਰ। ਆਏ ਹਾਏ ਏਡੇ ਛੋਟੇ ਆ, ਉਹ ਏਡੇ ਛੋਟੇ ਆ, ਉਹਦੀ ਧੌਣ 'ਚ ਵੱਜ ਗਈ। ਉਹਨੇ ਲੱਤਾਂ 'ਚ ਮਾਰੇ ਇਹਨਾਂ ਨੇ। ਸੋਹਣੀ ਭਾਈ ਵਾਰਡਨ 'ਚ ਲੱਗੇ ਭਾਈ, ਚੰਗੇ ਭਲੇ ਵਾਰਡਨ ਨਾਲ ਦੇ ਨਾਲ ਖੜੇ ਇੱਕ ਬੰਦਾ ਕਹਿੰਦਾ ਆ ਕੌਣ, ਕਹਿੰਦਾ ਸ਼ਗਿਰਦ ਆ, ਕੰਮ ਸਿਖਾ ਰਹੇ ਹਨ। ਕਹਿੰਦਾ ਕੰਮ ਸਿਖਾਓ। ਇੰਨਾ ਕੱਦ ਨਿੱਕਾ ਵਾ ਭਾਈ, ਸੀਰਪ ਵਾਲੀ ਸ਼ੀਸ਼ੀ ਮੋਟਰਸਾਈਕਲ ਦੇ ਅੱਗੇ ਰੱਖ ਕੇ ਪਾਣੀ ਦੀ ਭਰ ਕੇ ਲਿਆਓ। ਅੱਛਾ ਆਵਾਜ਼ ਦਾ ਐਡਾ ਛੋਟਾ ਕੱਦ ਆ ਵੀ ਬੰਦੇ ਪੈਡਲ ਮਾਰਦੇ ਨਾ ਸਾਈਕਲ ਤੇ ਚੜਨ ਲਈ, ਐਂ ਕਰਕੇ ਤੇ ਪੈਡਲ ਤੇ ਬੈਠਾ ਤੇ ਸਾਈਕਲ ਖਾਲੀ ਜਾ ਰਿਹਾ। ਉੱਤੇ ਹੀ ਜਾ ਰਿਹਾ। ਇੰਨਾ ਛੋਟਾ ਕੱਦ ਆ, ਇੱਕ ਬੰਦੇ ਨੇ ਹੱਲੇ ਤੱਕ ਇਹਨਾਂ ਨੂੰ ਇਹ ਨਹੀਂ ਕਿਹਾ ਯਾਰ ਬਹਿ ਕੇ ਗੱਲ ਕਰ। ਅੱਛਾ ਇਹਦਾ ਐਡਾ ਛੋਟਾ ਕੱਦ ਆ ਕਿ ਪ੍ਰਾਹੁਣੇ ਗਏ ਤੇ ਹਰ ਬੰਦੇ ਤੱਕ ਕੁਰਸੀ ਆ ਰਹੀ, ਇਹਨੂੰ ਉਹਨਾਂ ਨੇ ਸਲੇਟ ਦੇ ਦਿੱਤੀ, ਕਹਿੰਦਾ ਇੱਥੇ ਬਹਿ ਜਾ। ਮਸਜਿਦ ਚਲੇ ਗਏ, ਸਾਰੇ ਸਲਾਮ ਖੜੇ ਹੋ ਕੇ ਪੜ੍ਹਨੇ, ਮੌਲਵੀ ਨੇ ਕਹਿੰਦਾ ਤੂੰ ਨਹੀਂ ਖਲੋਂਦਾ ਕੀ ਗੱਲ ਆ, ਤੂੰ ਨਹੀਂ ਖੜਾ ਹੋਣ ਡਿਆ ਏ। ਅੱਛਾ ਐਡਾ ਛੋਟਾ ਕੱਦ ਆ ਕਿ ਸ਼ਵਾਰਮਾ ਲੈਣ ਗਿਆ ਤੇ ਦੁਕਾਨਦਾਰ ਦਾ ਪੈਰ ਦਾ ਅੰਗੂਠਾ ਫੜ ਕੇ ਕਹੀ ਜਾਂਦਾ ਭਾ ਮੈਨੂੰ ਸ਼ਵਾਰਮਾ ਦੇ ਦੇ। ਸੋਹਣੀ ਭਾਈ ਦਾ ਐਡਾ ਛੋਟਾ ਕੱਦ ਆ, ਲੀਟਰ ਦੀ ਬੋਤਲ ਐਂ ਖੋਲ। ਨਹੀਂ ਸੋਹਣੀ ਬਾਈ ਦਾ ਐਡਾ ਛੋਟਾ ਕੱਦ ਵਾ, ਕਰੀਮ ਤੇ ਕਾਲ ਕਰਕੇ ਕਹਿੰਦਾ ਛੋਟੀ ਸਾਈਕਲ ਹੀ ਭੇਜ ਦਿਓ। ਕਿੰਨਾ ਪਈਆਂ। ਇਹਨਾਂ ਦਾ ਐਡਾ ਛੋਟਾ ਕੱਦ ਵਾ, ਵੱਡੀ ਤੇ ਬੱਕਰਾ ਲੋਕਾਂ ਨੂੰ ਕਹਿੰਦੇ ਫਿਰ ਹਮਨੇ ਵੈੜਾ ਲਿਆ ਹੈ। ਇਹਨਾਂ ਦਾ ਐਡਾ ਛੋਟਾ ਕੱਦ ਵਾਕਈ ਬੜਾ ਛੋਟਾ ਕੱਦ ਆ ਭਾਈ, ਬੜਾ ਛੋਟਾ। ਇੰਨਾ ਛੋਟਾ ਕੱਦ ਆ ਜਿੱਦਾਂ ਤੁਹਾਡਾ ਦੋਵਾਂ ਦਾ ਕਿਰਦਾਰ ਨਹੀਂ ਛੋਟਾ ਇਸ ਵੀਡੀਓ 'ਚ। ਅੱਛਾ ਐਡਾ ਛੋਟਾ ਕੱਦ ਆ, ਇਹਦਾ ਸਿਆਣੇ ਬੰਦੇ ਨਹੀਂ ਪਿਆਲੀਆਂ 'ਚ ਪੈਸੇ ਰੱਖਦੇ ਹੁੰਦੇ, ਇਹਨੂੰ ਚੁੱਕ ਕੇ ਪਿਆਲੀਆਂ 'ਚ ਰੱਖਦੇ ਵੀ ਰਾਤ ਇੱਥੇ ਆਰਾਮ ਕਰ ਲਾ। ਇਹਨਾਂ ਦਾ ਐਡਾ ਛੋਟਾ ਕੱਦ ਆ, ਇਹਨਾਂ ਦਾ ਬੇਟਾ ਇਹਨਾਂ ਨੂੰ ਨਸੀਹਤਾਂ ਕਰਦਾ। ਅੱਛਾ ਆਪਣੇ ਵੱਡੇ ਭਰਾ ਨਾਲ ਲਾਹੌਰ ਜਾਣ ਡਿਆ, ਬੱਸ 'ਚ ਬੈਠ ਕੇ ਕੰਡਕਟਰ ਕਿਰਾਇਆ ਲੈਣਾ ਤੇ ਉਹਨੇ ਚੁੱਕ ਕੇ ਉਹਨੂੰ ਨੇਫੇ 'ਚ ਦੇ ਲਿਆ। ਉਹਨੇ ਦੇ ਲਿਆ ਵੀ ਉਹਨੇ ਨੇਫੇ 'ਚ ਤੇ ਉਹਨੇ ਐਂ ਕਰਦੇ ਤੇ ਗੇੜਾ ਕੱਢਣ ਡਿਆ ਵੀ ਤੈਨੂੰ, ਉਹ ਤੋਂ ਘੁੰਮ ਕੇ ਆ ਗਿਆ। ਇਹਦਾ ਵੀ ਏਡਾ ਛੋਟਾ ਕੱਦ ਆ, ਨਿੱਛ ਮਾਰੀ ਇਹਦੇ ਨੱਕ 'ਚ ਬਜਰੀ ਵੜ ਗਈ। ਇੰਨਾ ਛੋਟਾ ਕੱਦ ਆ ਇਹਨਾਂ ਦਾ, ਇੰਨਾ ਛੋਟਾ ਕੱਦ ਆ, ਹੱਲੇ ਤੱਕ ਇਹਨਾਂ ਨੇ ਵੱਡੀ ਈਦ ਨਹੀਂ ਦੇਖੀ। ਆ ਬਾਸ ਦੀ ਨਾ ਦੁੱਧ ਪਿਲਾਈ ਦੀ ਸੋਹਣੀ ਬਾਈ ਰਸਮ ਹੋ ਰਹੀ, ਉਹ ਦੁੱਧ ਪਿਲਾਉਣ ਲੱਗੇ ਤੇ ਇੱਕ ਇਹਨਾਂ ਦੇ ਸਾਈਡ ਵੱਲੋਂ ਮਾਈ ਕਹਿੰਦੀ ਨਹੀਂ ਨਾ ਪਿਲਾਇਓ, ਨਹੀਂ ਉਂਤਰਾ ਅੱਗੇ ਸਾਰੀ ਰਾਹ ਉਲਟੀਆਂ ਕਰਦਾ ਆਇਆ। ਇਹਨੂੰ ਵੀ ਭਾਈ ਉਹਨਾਂ ਨੇ ਵਿਆਹ ਹੋ ਗਿਆ, ਉਹਨਾਂ ਨੇ ਦੁੱਧ ਪਿਲਾਈ ਦੀ, ਇਹਨੂੰ ਦੁੱਧ ਦਿੱਤਾ ਤੇ ਉਹਨਾਂ ਨੂੰ ਕਹੀ ਆਂਦਿਆ ਕਹਿੰਦਾ ਥੋੜਾ ਜਿਹਾ ਪੱਤੀ ਲਾ ਦਿਓ, ਆ ਮੈਂ ਖੁਰਾਕ ਖਾਣੀ ਦਵਾਈ। ਅੱਛਾ ਮਿੱਠੇ ਤੇ ਐਡਾ ਛੋਟਾ ਕੱਦ ਆ ਵੀ ਲਾੜਾ ਬਣਿਆ ਤੇ ਉਹਨਾਂ ਨੇ ਸੀਟ ਤੇ ਨਹੀਂ ਮਾਇਆ ਫਰੰਟ ਤੇ, ਉਹ ਜਿੱਦਾਂ ਕੁੱਤਾ ਨਹੀਂ ਹਿੱਲਣ ਵਾਲਾ ਆਇਆ ਹੁੰਦਾ। ਸੋਹਣੀ ਬਾਈ ਦਾ ਐਡਾ ਛੋਟਾ ਕੱਦ ਵਾ, ਲਾੜਾ ਬਣੇ ਆਪਣੇ ਵਿਆਹ ਤੇ, ਇੰਜ ਕਰਕੇ ਟੈਂਟਾਂ 'ਚ ਵੜੇ, ਸਾਰੇ ਵੇਖ ਕੇ ਕਹਿੰਦੇ ਲਓ ਜੀ ਸਰਵਾਲਾ ਵੀ ਆ ਗਿਆ। ਅੱਛਾ ਐਡਾ ਛੋਟਾ ਕੱਦ ਵਾ, ਸਕੂਲੇ ਜਾਣ ਵਾਸਤੇ ਜਿਹੜੀ ਜਿਮੈਟਰੀ ਨਹੀਂ ਹੁੰਦੀ,
ਆਪਣੀ ਅੰਮੀ ਨੂੰ ਕਹਿੰਦੇ ਮੇਰਾ ਟਰੰਕ ਪੈਕ ਕਰ ਦਿਓ ਉਹ ਕਹਿੰਦੀ ਜਮੈਟਰੀ ਆ ਬੇਟੇ। ਸੋਹਣੀ ਭਾਈ ਦਾ ਐਡਾ ਛੋਟਾ ਕੱਦ ਵੈਨ ਦੀ ਲੜਾਈ ਹੋ ਗਈ, ਲੜ ਕੇ ਘਰ ਆਇਆ, ਅੱਬਾ ਕਹਿੰਦਾ ਕੀ ਬਣਿਆ, ਕਹਿੰਦਾ ਮੈਂ ਮਾਰ ਕੇ ਉਹਦੀ ਧੁੰਨੀ ਸਜਾਤੀ ਰਾਤੀ ਤੇ ਮੈਂ ਉਹਨਾਂ ਦਾ ਅੱਛਾ ਮਿੱਠੇ ਦਾ ਵੀ ਬਹੁਤ ਛੋਟਾ ਕਹਤੇ ਤੇ ਲੜਾਈ ਹੋ ਵੀ ਤੇ ਭਰਾ ਕਹਿੰਦਾ ਕੀ ਬਣਿਆ, ਕਹਿੰਦਾ ਮੈਂ ਮਾਰ ਕੇ ਉਹਦਾ ਗਿੱਟਾ ਕੱਢਤਾ ਟੱਕਰਾਂ ਮਾਰ ਕੇ। ਸੋਹਣੀ ਭਾਈ ਰਿਸ਼ਤਾ ਵੇਖਣ ਗਏ ਤੇ ਉਹ ਕਹਿੰਦੇ ਨਹੀਂ ਹੁੰਦੇ ਕੁੜੀ ਮੁੰਡਾ ਜਾਓ ਗੱਲ ਕਰ, ਤੇ ਉਹ ਕੁੜੀ ਨੂੰ ਕਹਿੰਦੇ ਜਾ ਲਾੜੇ ਨੂੰ ਖੜਾ ਲਿਆ। ਸੋਹਣੀ ਭਾਈ ਦਾ ਐਡਾ ਛੋਟਾ ਕੱਦ ਵਾ, ਉਹ ਜਿਹੜੀ ਘਰ ਦੀ ਉੱਪਰਲੀ ਕੁੰਡੀ ਨਹੀਂ ਹੁੰਦੀ ਉਹ ਲਾਉਣ ਵਾਸਤੇ ਬੰਦਾ ਰੱਖਿਆ 8000 ਤੇ। ਆ ਮਿੱਠੇ ਦਾ ਵੀ ਏਡਾ ਛੋਟਾ ਕੱਦ ਆ, ਪੁਲਿਸ ਵਾਲੇ ਇਹਨੂੰ ਹੱਥ ਖੜੀ ਲਾ ਕੇ ਨਹੀਂ ਬੋਰੇ ਚ ਪਾ ਕੇ ਖੜਨ ਦੇ। ਇਹ ਵੀ ਭਾਈ ਪਿੰਡੂ ਹੁੰਦਾ ਸੀ, ਆਪਣੀ ਮਸ਼ੂਕ ਨੂੰ ਡੇਟ ਤੇ ਲੈ ਗਿਆ ਤੇ ਉੱਥੇ ਉਹ ਅੰਗਰੇਜ਼ ਹਲਕਾ ਡਾਂਸ ਕਰਨ ਦੇ, ਤੇ ਪਿੰਡੂ ਉਹਦੇ ਨਾਲ ਉੱਥੇ ਤੀਤਰੀ ਪਾਉਂਦੇ ਆ। ਐਡਾ ਛੋਟਾ ਕੱਦਾ ਤੇ ਭਾਈ ਦਰਦ ਹੋਈ ਗੁਰਦੇ ਦੀ ਤੇ ਹਸਪਤਾਲ ਬਹੁਤ ਦੂਰ ਸੀ, ਉਹਨਾਂ ਨੇ ਕੋਠੇ ਚੜ ਕੇ ਨੂੰ ਗਲੇਲ ਚ ਪਾ ਕੇ ਛੱਡਤਾ। ਸੋਹਣੀ ਬਾਈ ਬਾਹਰ ਦੇ ਮੁਲਕ ਗਿਆ ਅੰਗਰੇਜ਼ਾਂ ਦੇ ਡਾਂਸ ਕਲੱਬ ਦੇ ਵਿੱਚ, ਉੱਥੇ ਸਾਰੇ ਇੰਗਲਿਸ਼ ਗਾਣੇ ਤੇ ਨੱਚਣ ਦੇ, ਜਾ ਕੇ ਨਸੀਬੋ ਦੀ ਕੇਸਟ ਦੇਤੀ ਸਾਰੇ ਦੇ ਗੁਜਰਾ ਵੇ। ਲਓ ਨਾਜ਼ਰੀਨ, ਤੁਹਾਡੀ ਗੱਪਸ਼ਪ ਤੇ ਗੱਲਾਂ ਤੇ ਇਹਨਾਂ ਦੀਆਂ ਮੁੱਕਣੀਆਂ ਕੋਈ ਨਹੀਂ ਲਿਆਦਾ। ਨਾਜ਼ਰੀਨ ਐਂਡ ਤੇ कि हालात जैसे जा रहे हैं, दोबारा लहर शुरू हो रही, कहते कोविड-19 की, अल्लाह ना करे अगर ऐसा मसला बनता है या माहौल बनता है, प्लीज़ मास्क का इस्तेमाल, फासला बहुत जरूरी, गैर जरूरी फिरना तुरना बंद करो, बच्चों ने भी घर रखो, मुनासिब वक्त ना जो टाइम मिले हाँ हैंड वाश करो, सैनिटाइजर इस्तेमाल करो, अपना बहुत बहुत ख्याल रखना। तो देखते रहना सज्जाद जानी ऑफिशियल। अल्लाह हाफिज़।